तैयब अमीन तेजा भाई। इन्हां दी लिखत भी वधिया, इन्हां दा वोकल भी बहुत वधिया, हैवी वोकल है। हमारे बाज चातियां नी ते चूचा चक दे मिंट ना लावे, कहंदे जखना पटनियां मुंडा ललकारे मारदा आवे। ਇਸੇ ਤਰ੍ਹਾਂ ਹੀ ਆਪਾਂ ਕੋਸ਼ਿਸ਼ ਕਰੀਦੀ ਆ ਵੀ ਇੱਧਰ ਦੇ ਮੁੰਡੇ ਵੀ ਜਿਹੜੇ ਆ ਉਹ ਵੱਧ ਤੋਂ ਵੱਧ ਅੱਗੇ ਆਉਣ, ਉਹਨਾਂ ਨੂੰ ਪਲੇਟਫਾਰਮ ਮੁਹੱਈਆ ਕੀਤਾ ਜਾਵੇ। ਅਸਲ ਵਿੱਚ ਨਾ ਜੀ ਇਸ ਇੰਡਸਟਰੀ ਦੇ ਵਿੱਚ ਹੁਣ ਅਲਹਮਦੁਲਿਲਾ ਇਹ ਬੜਾ ਬੈਨੀਫਿਟ ਹੈ ਕਿ ਐਜੂਕੇਸ਼ਨ ਬਹੁਤ ਜ਼ਿਆਦਾ ਆ ਗਈ, ਸੁਣਨ ਵਾਲੀ ਆਡੀਅנס ਬਹੁਤ ਪਾਵਰਫੁਲ ਹੋ ਗਈ ਜੀ। ਸੋ ਅਸੀਂ ਇਹ ਸਾਰੇ ਜਿਹੜੇ ਆ, ਤੁਸੀਂ ਉਹ ਮੈਂ ਅਸੀਂ ਸਾਰੇ ਆ ਇੱਕ ਜ਼ਰੀਆ ਉਸ ਪੁਲ ਬਣਨ ਦਾ, ਤੇ ਹੌਲੀ ਹੌਲੀ ਮੇਰਾ ਖਿਆਲ ਹੈ ਉਹ ਪੁਲ ਦੂਰ ਨਹੀਂ ਹੋਣ, ਬਣ ਜਾਏਗਾ ਜਲਦੀ। ਤੇ ਮੈਂ ਤੇ ਇਹੀ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਜਿਹੜੇ ਭਰਾ ਸੁਣਦੇ ਪਏ ਲਾਜ਼ਮੀ ਇਸ ਚੈਨਲ ਨੂੰ ਸਪੋਰਟ ਕਰੋ, ਸਬਸਕ੍ਰਾਈਬ ਕਰੋ। ਜੱਟ ਫਿਰਦੇ ਅਥਰੇ ਨੀ ਸਾਉਣ ਵਿੱਚ ਫਿਰਦੇ ਨਾਗ ਜੋ ਕਾਲੇ। ਸਿੱਧੂ ਦਾ ਬੜਾ ਨਾਂ ਇੱਧਰ ਹੀ ਤੇ ਉੱਧਰ। ਹਾਂਜੀ, ਪਾਕਿਸਤਾਨ ਦੇ ਵਿੱਚ ਤੇਜੇ ਦਾ ਵੀ ਨਾਮ ਆ। अस्सलाम वालेकुम दोस्तों, मैं नासिर ढिल्लों। तुसीं जुड़े हो साडे नाल इस वेले पंजाबी लहर यूट्यूब चैनल, ਉਹਦੇ ਨਾਲ ਤੁਸੀਂ ਸਾਨੂੰ ਪੰਜਾਬੀ ਲਹਿਰ ਫੇਸਬੁੱਕ ਪੇਜ ਤੇ ਵੇਖ ਸਕਦੇ ਹੋ। ਪੰਜਾਬ ਦੀ ਗੱਲ ਹੋਵੇ, ਪੰਜਾਬੀਅਤ ਦੀ ਗੱਲ ਹੋਵੇ, ਦੋਵਾਂ ਪੰਜਾਬਾਂ ਦੇ ਵਿੱਚ ਰਹਿਣ ਵਾਲੇ ਉਹ ਪੰਜਾਬੀ ਜਿਹੜੇ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਜੁੜੇ, ਉਸ ਚਾਹੇ ਕਿਸੇ ਵੀ ਸ਼ੋਬੇ 'ਚ ਹੋਣ, ਉਹਨਾਂ ਦੇ ਮੁxtਲਿਫ ਪ੍ਰੋਗਰਾਮ ਦੀ ਰਾਹੀਂ ਤੁਹਾਡੇ ਤੱਕ ਹਾਜ਼ਰ ਹੁੰਦੇ ਰਹਿੰਦੇ, ਗੱਲਬਾਤ ਕਰਦੇ ਰਹੀਦਾ। ਇਸੇ ਤਰ੍ਹਾਂ ਹੀ ਜਿਵੇਂ ਪਿਛਲੇ ਦਿਨੀ ਆਪਾਂ ਸਟਾਰਟ ਕੀਤਾ ਸੀ ਵੀ ਜਿਵੇਂ ਨਵਾਂ ਆਉਣ ਵਾਲਾ ਟੈਲੈਂਟ ਆ ਪਾਕਿਸਤਾਨ ਦੇ ਵਿੱਚ, ਜੇ ਆਪਾਂ ਗੱਲ ਕਰੀਏ ਸਿੰਗਿੰਗ ਦੇ ਵਿੱਚ, ਜਿਹੜੇ ਗਾਣੇ ਮੁੰਡੇ ਨਵੇਂ ਗਾਉਂਦੇ ਨੇ, ਆਪਣੇ ਪਿੰਡਾਂ ਦੇ ਮੁੰਡੇ ਗਾਉਂਦੇ ਨੇ, ਉਹਨਾਂ ਨੂੰ ਲੈ ਕੇ ਵੀ ਆਪਾਂ ਗੱਲਬਾਤ ਥੋੜ੍ਹੀ ਬਹੁਤ ਕਰਦੇ ਰਹੀਦਾ। ਜਿਸ ਤਰ੍ਹਾਂ ਸਾਡੇ ਉਸ ਪੰਜਾਬ ਦੇ ਵਿੱਚ ਇੰਡਸਟਰੀ ਬੜੀ ਹਾਈਪ 'ਤੇ ਬੜੀ ਉੱਤੇ ਚਲੀ ਗਈ ਆ ਹੁਣ, ਇਸੇ ਤਰ੍ਹਾਂ ਹੀ ਆਪਾਂ ਕੋਸ਼ਿਸ਼ ਕਰੀਦੀ ਆ ਵੀ ਇੱਧਰ ਦੇ ਮੁੰਡੇ ਵੀ ਜਿਹੜੇ ਆ ਉਹ ਵੱਧ ਤੋਂ ਵੱਧ ਅੱਗੇ ਆਉਣ, ਉਹਨਾਂ ਨੂੰ ਪਲੇਟਫਾਰਮ ਮੁਹੱਈਆ ਕੀਤਾ ਜਾਵੇ, ਉਹਨਾਂ ਨਾਲ ਗੱਲਬਾਤ ਕਰੀ ਜਾਵੇ ਵੀ ਕਿਵੇਂ ਉਹਨਾਂ ਨੂੰ ਆਪਾਂ ਫੈਸਿਲੀਟੇਟ ਕਰ ਸਕਦੇ ਹਾਂ, ਕਿਵੇਂ ਉਹਨਾਂ ਨੂੰ ਆਪਾਂ ਪਰਦੇ ਤੋਂ ਅੱਗੇ ਲੈ ਕੇ ਆ ਸਕਦੇ ਹਾਂ। ਉਹਦੇ 'ਤੇ ਵੀ ਪ੍ਰੋਗਰਾਮ ਆਪਾਂ ਸ਼ੁਰੂ ਕੀਤੇ। ਅੱਜ ਸਾਡੇ ਨਾਲ ਬਹੁਤ ਹੀ ਪਿਛਲੇ ਦਿਨੀ ਇਹਨਾਂ ਦੇ ਗਾਣੇ ਕਾਫੀ ਸਾਰੇ ਮਸ਼ਹੂਰ ਜਾਣ ਰਹੇ ਨੇ, ਹਾਜ਼ਰ ਜਿਨ੍ਹਾਂ ਦੇ ਵਿੱਚ ਵੀ ਤੈਯਬ ਭਾਈ ਦੇ ਗਾਣੇ ਮਸ਼ਹੂਰ ਜਾ ਰਹੇ ਨੇ, ਤੈਯਬ ਅਮੀਨ ਤੇਜਾ ਭਾਈ। ਸੋ ਵੈਲਕਮ ਤੁਹਾਨੂੰ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਬਹੁਤ ਮਿਹਰਬਾਨੀ। ਕਾਫੀ ਟਾਈਮ ਪਹਿਲੋਂ 6 ਮਹੀਨੇ ਪਹਿਲੋਂ ਮੇਰੀ ਕਿਸੇ ਸੋਰਸ ਦੇ ਰਾਹੀਂ, ਸਮੀ ਦੇ ਰਾਹੀਂ ਗੱਲ ਹੋਈ ਸੀ, ਤੇ ਇਹਨਾਂ ਦੇ ਗਾਣੇ ਉਦੋਂ ਇੱਕ ਆਇਆ ਸੀ ਕੋਲਟ ਕਮਾਂਡਰ, ਸ਼ਾਇਦ। ਹਾਂਜੀ ਹਾਂਜੀ, ਕੋਲਟ ਕਮਾਂਡਰ ਆਇਆ ਸੀ। ਹਾਂਜੀ ਹਾਂਜੀ, ਉਹ ਬਹੁਤ ਵਧੀਆ। ਜਿਸ ਤਰ੍ਹਾਂ ਹੁਣ ਅੱਜ ਦਾ ਚੱਲਣ ਡਿਆ ਨਾ ਸਿਨੈਰੀਓ, ਹੁਣ ਦੌਰ ਦਾ, ਜਿਵੇਂ ਆਡੀਅנס ਸੁਣਨਾ ਚਾਹੁੰਦੀ ਹੈ। ਹਾਂਜੀ, ਜੇ ਆਪਾਂ ਫੋਕ ਦੀ ਗੱਲ ਕਰਦੇ ਹਾਂ, ਮਿਊਜ਼ਿਕ ਦੀ ਗੱਲ ਕਰਦੇ ਹਾਂ, ਵੀ ਯਾਰ ਇਸ ਤਰ੍ਹਾਂ ਦਾ ਨਹੀਂ, ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਬਿਲਕੁਲ ਹੋਣਾ ਚਾਹੀਦਾ। ਲੇਕਿਨ ਹਾਜ਼ਰ ਦੌਰ ਦੇ ਵਿੱਚ ਲੋਕ ਕੀ ਪਸੰਦ ਕਰਦੇ, ਉਹ ਲੋਕਾਂ ਦੀ ਖਵਾਹਿਸ਼ਾਤ ਕੀ ਨੇ। ਸਪੋਜ਼ ਹੁਣ ਜੇ ਆਪਾਂ ਗੱਲ ਕਰਦੇ ਹਾਂ ਵੀ ਸਿੱਧੂ ਮੂਸੇਵਾਲਾ, ਹਾਂਜੀ, ਸਿੱਧੂ ਮੂਸੇਵਾਲੇ ਨੂੰ ਹੋ ਸਕਦਾ ਵੀ ਮੇਰੇ ਤੋਂ ਬਾਅਦ ਵਾਲੀ ਉੱਤੇ ਵਾਲੀ ਜਿਹੜੀ ਲੋਕ ਨੇ ਨਾ ਪਸੰਦ ਕਰਦੇ ਹੋਣ, ਲੇਕਿਨ ਮੈਂ 37 ਸਾਲ ਦਾ, ਸਾਨੂੰ ਬਹੁਤ ਵਧੀਆ ਲੱਗਦਾ। ਸਾਡੀ ਥਰਲੀ ਪੀੜ੍ਹੀ ਸਾਰੀ ਦੀ ਸਾਰੀ ਜਿਹੜੀ ਆ, ਸਾਡੇ ਤੋਂ ਨਿੱਕੇ ਉਹ ਸਿੱਧੂ ਕਰਦੇ। ਹਾਂਜੀ ਗੱਲ। ਸੋ ਜੋ ਟ੍ਰੈਂਡ ਚੱਲਦਾ ਵਾ ਮਾਰਕੀਟ ਦਾ, ਉਹਨੂੰ ਵੇਖਣਾ ਪਏਗਾ ਵੀ ਯਾਰ ਲੋਕ ਸੁਣਨਾ ਕੀ ਚਾਹੁੰਦੇ। ਸੋ ਉਹਦੀ ਮੇਰਾ ਖਿਆਲ ਤੁਸੀਂ ਭਰਪੂਰ ਉਹਦੇ ਤੇ ਪੂਰਾ ਉਤਰੇ ਹੋ ਆਪਣੇ ਗਾਣਿਆਂ ਦੀ ਰਾਹੀਂ। ਕਿੱਥੋਂ ਸ਼ੌਕ ਆਇਆ, ਕਿਵੇਂ ਸ਼ੌਕ ਪਿਆ ਤੈਯਬ ਭਾਈ? ਅੱਛਾ ਨਾਸਿਰ ਭਾਈ, ਪਤਾ ਕੀ ਗੱਲ ਹੈ, ਪਹਿਲੇ ਤੋਂ ਤੁਸੀਂ ਉਹ ਜਿਹੜੀ ਟ੍ਰੈਂਡ ਤੁਸੀਂ ਗੱਲ ਕਰਦੇ ਹੋ, ਹਰ ਮਤਲਬ 8 ਤੋਂ 10 ਸਾਲ ਬਾਅਦ ਨਾ ਇੰਡਸਟਰੀ ਦਾ ਟ੍ਰੈਂਡ ਚੇਂਜ ਹੁੰਦਾ ਆ। ਜਿਹੜੇ ਅੱਜ ਚੱਲਦੇ ਪਏ ਨਾ ਉਹ ਆਉਣ ਵਾਲੇ 10 ਸਾਲਾਂ ਬਾਅਦ ਨਹੀਂ ਚੱਲਦੇ। ਹੁਣ ਕੁਛ ਨਵੀਆਂ ਸਿਮਤਾਂ ਮੁਤਾਰਫ ਹੋ ਗਈਆਂ ਜਿੱਦੀ ਹਜੇ ਤੱਕ ਉਹਨਾਂ ਚੀਜ਼ਾਂ ਦੇ ਉੱਤੇ ਗ੍ਰਿਪ ਨਹੀਂ ਹੈ। ਮਤਲਬ ਡਰਿਲ ਮਿਊਜ਼ਿਕ ਇੱਕ ਨਵਾਂ ਸੁਣਨੇ ਪਿਆ ਜੀ, ਉਹ ਮੁਤਾਰਫ ਹੋਇਆ। ਅਸੀਂ ਕਰਨੇ ਆਪਾਂ ਫੋਕ ਦੇ ਵਿੱਚ, ਗੈਂਗਸਟਰ ਦੇ ਵਿੱਚ। ਉਹ ਹੁਣ ਨਵੇਂ ਬੱਚੇ ਜਿਹੜੇ ਉੱਠਦੇ ਪਏ ਨਾ ਜੀ, ਅਸਲ ਦੇ ਵਿੱਚ ਨਾ ਜੀ ਇਸ ਇੰਡਸਟਰੀ ਦੇ ਵਿੱਚ ਹੁਣ ਅਲਹਮਦੁਲਿਲਾ ਇਹ ਬੜਾ ਬੈਨੀਫਿਟ ਹੈ ਕਿ ਐਜੂਕੇਸ਼ਨ ਬਹੁਤ ਜ਼ਿਆਦਾ ਆ ਗਈ। ਹੁਣ ਇਹ ਨਾਨ ਐਜੂਕੇਟਿਡ ਬੰਦੇ ਦਾ ਕੰਮ ਚਲੋ ਚੱਲ ਜੇ, ਅਗਰ ਤੁੱਕੇ ਨਾਲ ਚੱਲਦਾ ਤੇ ਆਵਾਮ ਦੇਖਦੀ ਹੈ ਇਹ ਲਿਰਿਕਸ ਦੇ ਵਿੱਚ ਕੀ ਕਹਿੰਦਾ ਪਿਆ ਆ, ਇਹਦਾ ਪੈਗਾਮ ਕੀ ਹੈ, ਇਹਦਾ ਆਇਆ ਕਿ ਮੈਸੇਜ ਜਿਹੜਾ ਸਟਰੋਂਗ ਮੈਸੇਜ ਆ, ਜਾਂ ਬਸ ਐਵੇਂ ਹਾਵੀਆਂ ਝਾਵੀਆਂ ਮਾਰਦਾ ਪਿਆ ਆ, ਉਤੋਂ ਕਰਕੇ ਪਰਾਂ ਮਾਰਦਾ ਪਿਆ ਆ। ਇਹ ਲਿਖਦਾ ਆਪ ਹੈ, ਔਰ ਲਿਖਦਾ ਵੀ ਪਿਆ ਤੇ ਕੀ ਲਿਖਦਾ ਪਿਆ ਆ, ਇਹਦਾ ਕੰਟੈਂਟ ਕੀ ਦਿੰਦਾ ਪਿਆ ਆ। ਸੁਣਨ ਵਾਲੀ ਆਡੀਅנס ਬਹੁਤ ਪਾਵਰਫੁਲ ਹੋ ਗਈ ਜੀ, ਇਹ ਬਹੁਤ ਅੱਛੀ ਗੱਲ ਆ। ਤੇ ਜਿਨ੍ਹਾਂ ਲੋਕਾਂ ਦੀ ਮੋਨੋਪੋਲੀ ਹੀ ਨਾ ਜੀ, ਮੈਨੂੰ ਨਾਸਿਰ ਭਾਈ ਲੱਗਦਾ ਪਿਆ ਕਿ ਉਹ ਆਸਤਾ ਖਤਮ ਹੁੰਦੀ ਪਈ ਆ, ਔਰ ਹੋ ਜਾਣੀ ਆ। ਜਿਹੜੇ ਮੈਂ ਤੁਹਾਡੀ ਗੱਲ ਕਰਦਾ, ਮੋਨੋਪੋਲੀ ਜਿਹੜੀ ਹੈ ਨਾ, ਸਾਡੇ ਸਟੈਂਡਰਡਾਈਜ਼ ਕਰ ਦਿੱਤਾ ਸੀ ਪਿਛਲੇ ਦਿਨੀ ਉਸ ਇੰਡਸਟਰੀ ਨੇ। ਐਸਾ ਬੇਹੂਦਾ ਗਾਣਾ ਗਾਇਆ, ਹਾਂਜੀ ਗੱਲ, ਐਸਾ ਬਕਵਾਸ ਕੰਟੈਂਟ ਦਿੱਤਾ ਵੀ ਸਾਡੀ ਇੱਧਰ ਦੀ ਆਡੀਅנס ਜਿਹੜੀ ਆ ਕਿ ਸੁਣ ਗਾਣੇ ਕੀ ਵੇਖਣੇ ਕੀ, ਉਹ ਸੁਣਨ ਦੇ ਕਾਬਲ ਵੀ ਨਹੀਂ ਸੀ। ਆਉਂਦੇ ਨਾ ਵੀ ਵਲਗੈਰਿਟੀ ਹੁੰਦੀ ਹੈ ਜੀ ਗਾਣੇ ਦੇ ਵਿੱਚ,
ਐਕਟਰਸ ਜਾਂ ਐਕਟਰਸ ਇਸ ਤਰ੍ਹਾਂ ਦੇ ਲਿਬਾਸ ਪਾ ਲੈਂਦੇ ਆ, ਵਲਗੈਰਿਟੀ ਸ਼ੋਅ ਕਰ ਲੈਂਦੇ ਇੰਜੀ ਗੱਲ ਆ। ਤੇ ਸਾਡੇ ਪਿਛਲੇ ਦਿਨੀ ਜੋ ਕੁਛ ਚੱਲਣ ਡਿਆ ਸੀ ਉਹ ਵੀਡੀਓ ਤੇ ਦੂਰ ਦੀ ਗੱਲ ਹੈ ਕਿ ਗਾਣੇ ਜੀ ਇੰਨਾ ਵਲਗਰ ਸੀ ਗਾਣੇ ਵੀ ਉਹ ਸੁਣ ਕੇ ਕੰਨਾਂ ਨੂੰ ਹੱਥ ਬੰਦਾ ਲਾ ਜਾਂਦਾ। ਸੋ ਉਹ ਮੋਨੋਪੋਲੀ ਜਿਹੜੀ ਹੈ ਮੇਰਾ ਖਿਆਲ ਸਾਨੂੰ ਹੁਣ ਜਿਵੇਂ ਤੁਸੀਂ ਨਵੇਂ ਮੁੰਡੇ ਉੱਠੇ ਜੇ ਇਹ ਤੋੜਨਗੇ ਭਾਈਜਾਨ। ਟੁੱਟ ਅਲਹਮਦੁਲਿਲਾ ਕੁਛ ਹੱਦ ਤੱਕ ਟੁੱਟ ਵੀ ਗਈ ਹੋਈ ਹੈ। ਤਾਂ ਦੂਸਰੇ ਨੰਬਰ ਨਾ ਨਾਸਰ ਭਾਈ ਤੁਸੀਂ ਆਪ ਦੇਖੋ ਕਿ ਵਲਗੈਰਿਟੀ ਦਾ ਐਟ ਦੀ ਐਂਡ ਉਸ ਚੀਜ਼ ਦਾ ਖਮਿਆਜ਼ਾ ਕਿਹਨੂੰ ਭੁਗਤਣਾ ਪਿਆ ਆ? ਇੰਡਸਟਰੀ ਨੂੰ ਭੁਗਤਣਾ ਪਿਆ। ਫਿਲਮ ਇੰਡਸਟਰੀ ਖਤਮ ਹੋ ਗਈ, ਠੀਕ ਹੈ। ਅਗਰ ਇਹ ਕੰਟੈਂਟ ਦਿੰਦੇ, ਅਗਰ ਇੱਕ ਸਟੈਂਡਰਡ ਦਾ ਇੱਕ ਕੰਮ ਦਿੰਦੇ, ਉਹਨਾਂ ਦੇ ਵਿੱਚ ਇੱਦਾਂ ਦੀ ਮਿਹਨਤ ਛਲਕਦੀ। ਵਲਗੈਰਿਟੀ ਕੋਈ ਮਿਹਨਤ ਤੇ ਨਹੀਂ ਹੈ ਨਾ ਜੀ, ਕੋਈ ਟੈਲੈਂਟ ਤੇ ਨਹੀਂ ਹੈ ਨਾ ਜੀ। ਤੇ ਬਕਵਾਸ ਗਾ ਦੇਣਾ, ਬਕਵਾਸ ਕਰ ਲੈਣਾ, ਅੱਗੇ ਵੀਡੀਓ ਦੇ ਅੱਗੇ ਬੇਢੰਗਾ ਜਿਹਾ ਨੱਚ ਲੈਣਾ, ਇਹ ਕੋਈ ਟੈਲੈਂਟ ਤੇ ਨਹੀਂ ਹੈ ਨਾ ਜੀ। ਤੇ ਐਟ ਦੀ ਐਂਡ ਉਹਦਾ ਕੀ ਕਰਨਾ ਪਿਆ? ਉਹਦਾ ਖਮਿਆਜ਼ਾ ਇੰਡਸਟਰੀ ਨੂੰ ਭੁਗਤਣਾ ਪਿਆ, ਠੀਕ ਹੈ। ਮੇਰਾ ਖਿਆਲ ਹੈ ਇੰਡਸਟਰੀ ਗਰੋ ਹੋਣੀ ਚਾਹੀਦੀ ਹੈ ਕਿ ਨਵੇਂ ਸਿਰੇ ਤੋਂ ਪੰਜਾਬੀ ਇੰਡਸਟਰੀ, ਜਿਹਦੇ ਵਾਸਤੇ ਤੁਸੀਂ ਵੀ ਭਰਪੂਰ ਕੋਸ਼ਿਸ਼ਾਂ ਕਰਦੇ। ਅੱਛਾ ਜੀ, ਮੈਂ ਇੱਕ ਚੀਜ਼ ਦਾ ਕ੍ਰੈਡਿਟ ਨਾਸਰ ਭਾਈ ਨੂੰ ਦਿਆਂਗਾ ਕਿ ਜਦੋਂ ਇਹ ਇਨੀਸ਼ੀਅਲ ਸਟੇਜਸ ਸੀ ਨਾ, ਉਦੋਂ ਵੀ ਇਹਨਾਂ ਨੇ ਹੱਥ ਫੜਿਆ ਪੰਜਾਬੀ ਜ਼ੁਬਾਨ ਦਾ ਔਰ ਲੈ ਕੇ ਤੁਰੇ, ਔਰ ਅਲਹਮਦੁਲਿਲਾ ਹੁਣ ਤੱਕ ਤੁਰਦੇ ਪਏ ਨਾ। ਔਰ ਇੱਕ ਬਹੁਤ ਵੱਡਾ ਮੇਰੇ ਭਰਾ ਦਾ ਨਾ ਇੱਕ ਨਾਂ ਆ, ਇਸ ਚੀਜ਼ ਦਾ ਕ੍ਰੈਡਿਟ ਜਾਂਦਾ ਆ ਨਾਸਰ ਭਾਈ ਨੂੰ ਕਿ ਇਹਨਾਂ ਨੇ ਪੰਜਾਬੀ ਜ਼ੁਬਾਨ ਵਾਸਤੇ ਕੀਤਾ ਜੀ। ਅਸੀਂ ਕੋਸ਼ਿਸ਼ ਇੱਕ ਜ਼ਰੀਆ ਬਣਦੇ ਹਾਂ, ਬਾਕੀ ਇੱਕ ਪੁਲ ਜਿਹੜਾ ਵਾ ਆਪਾਂ ਸਾਰਿਆਂ ਦੇ ਨਾਲ ਬਣਨਾ ਵਾ। ਅਸੀਂ ਇੱਕ ਪੁਲ ਬਣਨ ਦਾ ਜ਼ਰੀਆ ਆ ਵੀ ਉਹ ਆਪਣੀ ਮਾਂ ਬੋਲੀ ਪੰਜਾਬੀ ਜ਼ੁਬਾਨ ਇਹਨੂੰ ਕਿਸੇ ਵੀ ਸ਼ਕਲ ਦੇ ਵਿੱਚ, ਜੇ ਆਪਾਂ ਗੱਲ ਕਰਦੇ ਹਾਂ ਨਾ, ਅੰਗਰੇਜ਼ ਮੂਵੀ ਆਈ, ਤੁਸੀਂ ਵੇਖੋ ਵੀ ਉਹਨੇ ਮੈਸੇਜ ਕਿੱਦਾਂ ਚੰਗਾ ਦਿੱਤਾ ਵੀ ਸਾਡਾ ਵਸੇਬ ਕੀ ਆ, ਅਸੀਂ ਬੋਲਦੇ ਕਿਵੇਂ ਸਾਂ, ਅਸੀਂ ਰਹਿੰਦੇ ਕਿਵੇਂ ਸਾਂ, ਸਾਡੇ 'ਚ ਸ਼ਰਮ ਹਿਆ ਕੀ ਸੀ। ਦੂਜੇ ਪਾਸੇ ਤੁਸੀਂ ਆ ਜਾਂਦੇ ਜੇ ਮੰਜੀ ਥੱਲੇ ਡਾਂਗ ਫੇਰਦਾ, ਇਹ ਕੰਟੈਂਟ ਤੇ ਨਹੀਂ ਹੈ, ਇਹ ਬਕਵਾਸ ਹੈ। ਹੁਣ ਜੇ ਆਪਾਂ ਗੱਲ ਕਰਦੇ ਹਾਂ ਉਸ ਫਿਲਮ ਦੇ ਲਿਰਿਕਸ ਲੈ ਲਓ, ਗਾਣੇ ਲੈ ਲਓ, ਉਹਦੀ ਤੁਸੀਂ ਉਹਨੂੰ ਸਿਨੇਮਾਟੋਗ੍ਰਾਫੀ ਲੈ ਲਓ, ਉਹਨੂੰ ਫਿਲਮਾਇਆ ਕਿਵੇਂ, ਉਹ 'ਚ ਸਾਰਾ ਸਾਡਾ ਕਲਚਰ ਹੋਇਆ। ਬਿਲਕੁਲ ਜੀ, ਜਿਹੜਾ ਪਿਓਰ ਕਲਚਰ ਹੀ ਸਾਡਾ ਉਹ ਦਿਖਾਇਆ, ਜਿਹੜਾ ਪਿਓਰ ਕਲਚਰ ਸੀ। ਸੋ ਅਸੀਂ ਇਹ ਸਾਰੇ ਜਿਹੜੇ ਆ, ਤੁਸੀਂ ਉਹ ਮੈਂ ਅਸੀਂ ਸਾਰੇ ਆ ਇੱਕ ਜ਼ਰੀਆ ਉਸ ਪੁਲ ਬਣਨ ਦਾ, ਤੇ ਹੌਲੀ ਹੌਲੀ ਮੇਰਾ ਖਿਆਲ ਹੈ ਉਹ ਪੁਲ ਦੂਰ ਨਹੀਂ ਹੋਣ, ਬਣ ਜਾਏਗਾ ਜਲਦੀ। ਭਾਈ ਨਾਸਰ, ਬੜਾ ਜ਼ਬਰਦਸਤ ਕਿਸਮ ਦੀ ਤੁਸੀਂ ਗੱਲ ਕੀਤੀ ਆ। ਇਹ ਪੁਲ ਜਿਹੜਾ ਨਾ, ਖਾਸ ਕਰ ਮੈਂ ਜਦੋਂ ਦੇਖਣਾ ਨਾ ਤੁਹਾਡੇ ਕੋਲ, ਤੇ ਮੇਰਾ ਖਿਆਲ ਹੈ ਆਪਣੇ ਉੱਧਰ ਦੇ ਸਿੱਖ ਭਰਾਵਾਂ ਦੀ ਤੇ ਭੀੜ ਹੁੰਦੀ ਹੈ ਤੁਹਾਡੇ ਕੋਲ, ਆਉਂਦੇ ਜਾਂਦੇ ਹੀ ਰਹਿੰਦੇ ਨੇ। ਮਤਲਬ ਤੁਹਾਡੇ ਕੋਲ ਮੇਰਾ ਖਿਆਲ ਕੋਈ ਦਿਨ ਨਹੀਂ ਐਸਾ ਜਿਸ ਦਿਨ ਨਾ ਤੁਹਾਨੂੰ ਕੋਈ ਮਿਲਣ ਗਿਲਣ ਉੱਧਰੋਂ ਆਉਂਦਾ ਹੋਇਆ ਨਾ। ਤੇ ਯਾਰ ਚਲੋ ਇਹ ਵੀ ਚਲੋ ਦੂਰੀਆਂ ਖਤਮ ਹੁੰਦੀਆਂ ਪਈਆਂ ਨੇ, ਇੱਕ ਜ਼ੁਬਾਨ ਨੂੰ ਜਿਹੜਾ ਨਾ ਬੇਸਿਕ ਰੱਖਿਆ ਗਿਆ ਆ। ਇਖਤਲਾਫਾਤ ਯਾਰ ਨਾ ਸਾਡੇ ਪਹਿਲੇ ਹੀ ਉਹਨਾਂ ਨਾਲ ਨਾ ਅੱਜ ਨਾ ਕੱਲ੍ਹ ਹੋਣਗੇ। ਇਖਤਲਾਫਾਤ ਤੇ ਸਿਆਸੀ ਇਖਤਲਾਫਾਤ ਹੁੰਦੇ ਨੇ, ਤੇ ਉਹਨਾਂ ਦੇ ਇਖਤਲਾਫਾਤ ਹੁੰਦੇ ਨੇ। ਆਮ ਬੰਦੇ ਦਾ ਤੇ ਕਿਸੇ ਨਾਲ ਕੋਈ ਮੁਖਾਲਫਤ ਨਹੀਂ ਹੈ। ਮਫਾਦ ਦੇ ਇਖਤਲਾਫਾਤ ਹੈ, ਅਸੀਂ ਸਾਰੇ ਤੇ ਹੈ ਤੇ ਇੱਕੋ ਕੁਝ ਹੈ ਨਾ, ਸਾਡੇ ਇਖਤਲਾਫਾਤ ਹੈ। ਉਧਰੋਂ ਭਾਈਜਾਨ ਕਾਲਾਂ ਆਉਂਦੀਆਂ ਨਾ, ਤੇ ਇਤਨੇ ਕੁ ਖਲੂਸ ਔਰ ਇਤਨਾ ਕੁ ਪਿਆਰ ਉਹਨਾਂ ਦਾ, ਮੈਂ ਹੈਰਾਨ ਹੋ ਜਾਣਾ ਕਿ ਯਾਰ ਇਹ ਬੰਦੇ ਉੱਧਰ ਦੇ ਬਾਰਡਰ ਪਾਰ ਦੇ ਨੇ ਯਾਰ, ਇਹ ਤੇ ਆਪਣੇ ਭਰਾਵਾਂ ਵਾਲਾ ਲੇਖਾ ਵਿਚਰਦੇ ਨੇ ਜੀ, ਪਿਓਰਲੀ ਆਪਣੇ ਭਰਾਵਾਂ ਵਾਲਾ ਲੇਖਾ ਵਿਚਰਦੇ ਨੇ ਜੀ ਉਹ। ਬਿਲਕੁਲ ਇਸੇ ਤਰ੍ਹਾਂ ਹੀ। ਜਿਸ ਤਰ੍ਹਾਂ ਆਪਾਂ ਗੱਲ ਕਰਦੇ ਸੀ ਮਿਊਜ਼ਿਕ ਤੇ, ਤੁਹਾਡੀ ਸਪੈਸੀਫਿਕ ਫੀਲਡ ਮਿਊਜ਼ਿਕ ਦੀ ਆ, ਗਾਉਂਦੇ ਬਹੁਤ ਵਧੀਆ ਹੈ। ਆਪਾਂ ਗੱਲ ਕਰ ਲਈਏ ਵੀ ਕਿਸੇ ਨਾਲ ਕੰਪੇਅਰ ਤੇ ਨਹੀਂ ਕਰ ਸਕਦੇ, ਲੇਕਿਨ ਉਹ ਜਿਹੜਾ ਹੁਣ ਮੌਜੂਦਾ ਵਕਤ ਦਾ ਟ੍ਰੈਂਡ ਚੱਲਦਾ ਨਾ ਵੀ ਸਿੱਧੂ ਦਾ ਬੜਾ ਨਾਂ ਇੱਧਰ ਹੀ ਤੇ ਉੱਧਰ। ਹਾਂਜੀ, ਤੇ ਪਾਕਿਸਤਾਨ ਦੇ ਵਿੱਚ ਤੇਜੇ ਦਾ ਵੀ ਨਾਮ ਆ, ਤੇ ਹੋਪਫੁਲੀ ਹੋਰ ਇਸੇ ਤਰ੍ਹਾਂ ਹੀ ਇਸੇ ਲਗਨ ਨਾਲ ਲੱਗੇ ਰਹੋਗੇ ਤੇ ਬਣਿਆ ਰਹੇਗਾ ਅਲਹਮਦੁਲਿਲਾ। ਵੇਖੋ ਅਸੀਂ ਗੱਲ ਕਰਦੇ ਹਾਂ ਵੀ ਜਦੋਂ ਤੁਸੀਂ ਲੋਕਾਂ ਨੂੰ ਐਂਟਰਟੇਨ ਕਰਨਾ ਨਾ, ਤੁਸੀਂ ਲੋਕ ਜੋ ਸੁਣਨਾ ਚਾਹੁੰਦੇ ਆ ਨਾ, ਉਹਦੇ ਰਾਹੀਂ ਉਹਨਾਂ ਨੂੰ ਐਂਟਰਟੇਨ ਕਰੋ। ਜਦੋਂ ਤੁਹਾਡੇ ਉਹ ਐਂਟਰਟੇਨਰ ਇੰਨੀ ਤਾਦਾਦ ਹੋ ਜਾਏਗੀ ਨਾ, ਉਹਦੇ ਵਿੱਚ ਤੁਸੀਂ ਫਿਰ ਸੂਫੀ ਗਾ ਲਓ, ਉਹਦੇ 'ਚ ਤੁਸੀਂ ਭੰਗੜਾ ਗਾ ਲਓ, ਉਹਦੇ 'ਚ ਜੋ ਗਾ ਲਓ, ਫਿਰ ਲੋਕ ਤੁਹਾਨੂੰ ਸੁਣਨਗੇ। ਬਿਲਕੁਲ। ਉਹਦੀ ਮਿਸਾਲ ਜਿਸ ਤਰ੍ਹਾਂ ਰਣਜੀਤ ਬਾਵਾ, ਉਹਨਾਂ ਨੇ ਬੜੀ ਦੇਰ ਦੀ ਉਹਨੇ ਐਫਰਟ ਸ਼ੁਰੂ ਕੀਤੀ, ਗਾਉਣਾ ਸ਼ੁਰੂ ਕੀਤਾ। ਹੁਣ ਉਹ ਜਿਹੜਾ ਵੀ ਧਾਰਮਿਕ ਗਾਵੇ, ਉਹ ਕਲਚਰਲ ਗਾਵੇ, ਚੱਲਦਾ ਉਹ। ਇੰਜੀ ਗੱਲ ਆ। ਦੇਖੋ ਜੀ, ਇੰਗਲਿਸ਼ ਦਾ ਇੱਕ ਬੜਾ ਪੁਰਾਣਾ ਮੁਹਾਵਰਾ ਆ, ਗੋ ਵਿਦ ਦਾ ਫਲੋ। ਜਿਸ ਸਾਈਡ ਦਾ ਫਲੋ ਆ ਉਧਰ ਨੂੰ ਜਾਓ, ਜਿਸ ਪਾਸੇ ਦੀ ਲਹਿਰ ਆ ਉਸ ਪਾਸੇ ਨੂੰ ਤੁਰ ਪਵੋ। ਉਹ ਕੀ ਕਹਿੰਦੇ ਨੇ ਕਿ ਜਾਂ ਤੇ ਕਿਸੇ ਦੇ ਹੋ ਜਾਓ ਤੇ ਜਾਂ ਕਿਸੇ ਨੂੰ, ਫਿਰ ਅਗਰ ਤੇ ਇੰਨਾ ਦਮ ਹੈ ਆਪਣਾ ਬਣਾਉਣ ਦਾ ਤੇ ਫਿਰ ਬਣਾ ਲਓ, ਤੇ ਜਾਂ ਫਿਰ ਨਹੀਂ ਇੰਨਾ ਦਮ ਤੇ ਫਿਰ ਉਹਨਾਂ ਨਾਲ ਤੁਰ ਪਵੋ। ਕੀ ਵੇਖਦੇ ਆਪਾਂ ਆਪਣੀ ਮਿਊਜ਼ਿਕ ਇੰਡਸਟਰੀ, ਫਿਲਮ ਇੰਡਸਟਰੀ ਨੂੰ? ਵਾਈ ਨਸਰ, ਜਿਹੜਾ ਨਵਾਂ ਟ੍ਰੈਂਡ ਸ਼ੁਰੂ ਹੋਇਆ ਨਾ ਜੀ, ਮੈਂ ਤੇ ਸਹੀ ਗੱਲ ਹੈ ਜਨਰਲੀ ਤੁਹਾਨੂੰ ਦੱਸਣਾ ਪਿਆ, ਮੈਂ ਤੇ ਹੈਰਾਨ ਪਰੇਸ਼ਾਨ ਹੋ ਜਾਂਦਾ ਕਿ ਮੁੰਡਿਆਂ 'ਚ ਬਹੁਤ ਜ਼ਿਆਦਾ ਟੈਲੈਂਟ ਹੈ। ਇੱਧਰਲੇ ਮੁੰਡਿਆਂ ਦੇ ਵਿੱਚ ਖਾਸ ਕਰ ਬਹੁਤ ਜ਼ਿਆਦਾ ਟੈਲੈਂਟ ਹੈ ਜੀ। ਪ੍ਰਮੋਸ਼ਨ ਦੀ ਲੋੜ ਆ, ਵਿਚਾਰਿਆਂ ਨੂੰ ਥੋੜ੍ਹਾ ਜਿਹਾ ਪ੍ਰਮੋਟ ਹੋਣ ਦੀ ਲੋੜ ਹੈ, ਪਲੇਟਫਾਰਮ ਦੀ ਲੋੜ ਹੈ। ਉਹ ਜਿਹੜੇ ਚਲੋ ਜਿੰਨਾ ਕੁ ਹੋ ਸਕਦਾ ਕਰਨੇ ਵੀ ਪਏ ਆ, ਤੁਸੀਂ ਵੀ ਕਰਦੇ ਪਏ ਹੋ, ਤੁਸੀਂ ਵੀ ਲੱਗੇ ਹੋਏ ਹੋ। ਤੇ ਬਾਕੀ ਮੈਨੂੰ ਤੇ ਬਹੁਤ ਰੋਸ਼ਨ ਮੁਸਤਕਬਲ ਨਜ਼ਰ ਆਉਂਦਾ ਹੈ ਜੀ ਆਪਣੀ ਜਿਹੜੀ ਪਲੇਟਫਾਰਮ ਦੀ ਗੱਲ ਕਰਦੇ ਨਾ ਵੀ, ਜਿਸ ਤਰ੍ਹਾਂ ਉਧਰ ਮਿਊਜ਼ਿਕ ਕੰਪਨੀਜ਼ ਨੇ, ਸਿੰਗਰਸ ਨਵੇਂ ਜਿਹੜੇ ਟੈਲੈਂਟਡ ਨੇ ਉਹਨਾਂ ਨੂੰ ਸਪੋਰਟ ਕਰਦੇ ਨੇ। ਫਿਰ ਜੇ ਫਿਲਮ ਵਾਲੇ ਪਾਸੇ ਆ ਜਾਓ, ਬਹੁਤ ਵੱਡੀ ਇੰਡਸਟਰੀ। ਸਾਡੇ ਵਾਲੇ ਪਾਸੇ ਉਹਨਾਂ ਨਹੀਂ ਹੈ, ਝੁਕਾਓ ਨਹੀਂ ਹੈ ਨਾ। ਉਹ ਉਸ ਤਰ੍ਹਾਂ ਦੇ ਪਲੇਟਫਾਰਮ ਨਹੀਂ ਹੈ ਮੁੰਡਿਆਂ ਨੂੰ, ਜਿੱਥੋਂ ਸਪੋਜ਼ ਕਿ
ਉਧਰ ਸਪੀਡ ਰੈਕਡ ਆ ਜਾਂ ਪੰਜਾਬ ਰੈਕਡ ਜਾਂ ਕਿੰਨੇ ਸਾਰੀਆਂ ਕੰਪਨੀਆਂ ਨੇ ਮੀਨਸ ਕਿ ਉੱਥੇ ਤੁਸੀਂ ਵੀਡੀਓ ਪਾਉਂਦੇ ਹੋ ਤੁਹਾਡੇ ਆਲਰੇਡੀ ਇੰਨੇ ਸਬਸਕ੍ਰਾਈਬਰ ਨੇ ਵੀ ਉਹ ਲੋਕਾਂ ਤੱਕ ਪਹੁੰਚ ਜਾਂਦਾ ਪਹੁੰਚਦਾ ਹਾਂਜੀ। ਸੋ ਇਸ ਤਰ੍ਹਾਂ ਦੇ ਪਲੇਟਫਾਰਮ ਦੀ ਮੇਰਾ ਖਿਆਲ ਲੋੜ ਹੈ ਪਾਕਿਸਤਾਨ ਦੇ ਵਿੱਚ। ਇਨਸ਼ਾਅੱਲਾ ਅੱਲਾ ਖੈਰ ਕਰੇਗਾ। ਤੁਹਾਡਾ ਚੈਨਲ ਵੀ ਮਾਸ਼ਾਅੱਲਾ ਕਾਫੀ ਗਰੋ ਕੀਤਾ ਆ, ਮੈਂ ਦੇਖਦਾ ਪਿਆ ਅਗਲੇ ਦਿਨ ਵੀ ਕਾਫੀ ਸਬਸਕ੍ਰਿਪਸ਼ਨ ਹੋ ਗਈ ਤੁਹਾਡੀ। ਤੇ ਇਹੋ ਚੀਜ਼ਾਂ ਹੁੰਦੀਆਂ, ਹੋਰ ਕਿਹੜਾ ਉਧਰੋਂ ਉੱਤੋਂ ਉਤਰ ਕੇ ਕੋਈ ਚੀਜ਼ ਆਣੀ ਹੈ। ਇਹ ਨਾ ਲੋਕਾਂ ਨੇ ਅੱਗੇ ਲੈ ਕੇ ਜਾਣਾ ਇਸ ਚੈਨਲ ਨੂੰ। ਤੇ ਮੈਂ ਤਾਂ ਇਹੋ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਜਿਹੜੇ ਭਰਾ ਸੁਣਦੇ ਪਏ ਲਾਜ਼ਮੀ ਇਸ ਚੈਨਲ ਨੂੰ ਸਪੋਰਟ ਕਰੋ, ਸਬਸਕ੍ਰਾਈਬ ਕਰੋ, ਜਿੰਨਾ ਹੋ ਸਕਦਾ ਸਪੋਰਟ ਕਰੋ ਯਾਰ। ਦੇਖੋ ਇਹਦੇ ਵਿੱਚ ਪਿਓਰਲੀ ਆਪਣਾ ਕਲਚਰ ਦਿਖਾਉਂਦੇ ਪਏ ਨਾ, ਇਹ ਅੱਲਾ ਮਾਫੀ ਦੇ ਕੋਈ ਇੱਧਰ ਉੱਧਰ ਦੀ ਕੋਈ ਹੈ ਕਿ ਮੈਂ ਕਿਤੇ ਦੱਸਦੇ ਨਹੀਂ ਪਏ, ਠੀਕ ਹੈ। ਤੇ ਜਿੰਨਾ ਹੁੰਦਾ ਦੱਬ ਕੇ ਸਪੋਰਟ ਕਰੋ ਭਰਾ ਨੂੰ, ਦੱਬ ਕੇ ਸਪੋਰਟ ਕਰੋ ਭਰਾ ਦੇ ਚੈਨਲ ਨੂੰ, ਤੇ ਦੱਬ ਕੇ ਸਪੋਰਟ ਕਰੋ ਪੰਜਾਬੀ ਲੈਂਗੁਏਜ ਨੂੰ। ਇਸੇ ਤਰ੍ਹਾਂ ਹੀ ਤੁਹਾਨੂੰ ਵੀ ਦੱਬ ਕੇ ਜੋ ਇਹਨਾਂ ਕਹਿਣਾ ਦੱਬ ਕੇ ਸਪੋਰਟ ਕਰੋ। ਇੱਕ ਮੇਰਾ ਪਸੰਦੀਦਾ ਕੋਲਡ ਕਮਾਂਡਰ ਉਹਦਾ ਇੱਕ ਅੱਧਾ ਕੁਝ ਜ਼ਰੂਰ ਸੁਣਾ ਦਿਓ। ਉਹਦਾ ਮੈਂ ਤੁਹਾਨੂੰ ਉਸਤਾਈ ਦਾ ਸੁਣਾ ਦਿੰਦਾ। ਹਮਾਰੇ ਬਾਜ਼ ਚਾਤੀਆਂ ਨੀ ਤੇ ਚੂਚਾ ਚੱਕਦੇ ਮਿੰਟ ਨਾ ਲਾਵੇ, ਕਹਿੰਦੇ ਜਖਣਾ ਪਟਣੀਆਂ ਮੁੰਡਾ ਲਲਕਾਰੇ ਮਾਰਦਾ ਆਵੇ, 2 ਪਿਸਟਲ ਚਮਕੀਲੇ ਓ 2 ਪਿਸਟਲ ਚਮਕੀਲੇ ਗੱਡੀ ਵਿੱਚ ਕੋਲਟ ਕਮਾਂਡਰ ਵਾਲੇ, ਜੱਟ ਫਿਰਦੇ ਅਥਰੇ ਨੀ ਸੌਣ ਵਿੱਚ ਫਿਰਦੇ ਨਾਗ ਜੋ ਕਾਲੇ, ਜੱਟ ਫਿਰਦੇ ਅਥਰੇ ਨੀ ਸੌਣ ਵਿੱਚ ਫਿਰਦੇ ਨਾਗ ਜੋ ਕਾਲੇ। ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਜ਼ਬਰਦਸਤ। ਥੈਂਕ ਯੂ। ਉਮੀਦ ਕਰਦੇ ਹਾਂ ਜੀ ਤੇਜਾ ਭਾਈ ਬਹੁਤ ਸੋਹਣਾ ਗਾਉਂਦੇ ਹੋਣ ਦੇ ਟ੍ਰੈਂਡ ਦੇ ਮੁਤਾਬਕ, ਬਹੁਤ ਵਧੀਆ ਇਹਨਾਂ ਦੀ ਲਿਖਤ ਵੀ ਵਧੀਆ, ਇਹਨਾਂ ਦਾ ਵੋਕਲ ਵੀ ਬਹੁਤ ਵਧੀਆ, ਹੈਵੀ ਵੋਕਲ ਹੈ। ਤੇ ਉਮੀਦ ਕਰਦੇ ਹਾਂ ਤੁਹਾਨੂੰ ਇਹਨਾਂ ਦੇ ਜਿਨ੍ਹਾਂ ਨੇ ਨਹੀਂ ਇਹਨਾਂ ਨੂੰ ਸੁਣਿਆ ਜ਼ਰੂਰ ਇਹਨਾਂ ਦੇ YouTube ਤੇ ਜਾ ਕੇ ਜ਼ਰੂਰ ਸੁਣੋ ਇਹਨਾਂ ਦੇ ਗਾਣੇ। ਤੈਯਬ ਅਮੀਨ ਤੇਜਾ ਦੇ ਨਾਂ 'ਤੇ ਸਰਚ ਕਰੋਗੇ ਬਹੁਤ ਸਾਰੇ ਗਾਣੇ ਇਹਨਾਂ ਦੇ ਤੁਹਾਨੂੰ ਮਿਲਣਗੇ। ਅੱਗੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਇੱਕ ਹੋਰ ਆ ਰਿਹਾ, ਪੂਰੇ ਦਾ ਪੂਰਾ ਐਲਬਮ ਆ ਰਿਹਾ। ਹਾਂਜੀ ਕਿਸ ਨਾਂ ਤੋਂ ਆ ਰਿਹਾ ਐਲਬਮ? ਇਟਸ ਮਾਈ ਟਰਨ ਦੇ ਨਾਂ ਤੋਂ ਜੀ। ਇਟਸ ਮਾਈ ਟਰਨ। ਤੇ ਹਾਂਜੀ ਉਹ ਸੋਲੋ ਐਲਬਮ ਹੈ ਮੇਰਾ। ਸੋਲੋ ਐਲਬਮ ਇਹਨਾਂ ਦਾ ਆ ਰਿਹਾ, ਉਹਨੂੰ ਵੀ ਜ਼ਰੂਰ ਸਾਰੇ ਸੁਣਿਓ ਤੇ ਸ਼ੇਅਰ ਕਰਿਓ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਪ੍ਰੋਗਰਾਮ ਤੈਯਬ ਭਾਈ ਦੇ ਨਾਲ ਅਸੀਂ ਜਿਹੜਾ ਕੀਤਾ ਵਧੀਆ ਲੱਗਾ ਹੋਏਗਾ। ਜੇ ਵਧੀਆ ਲੱਗਾ ਤਾਂ ਸ਼ੇਅਰ ਕਰਨਾ ਨਾ ਭੁੱਲਣਾ। ਬਹੁਤ ਸ਼ੁਕਰੀਆ, ਮਿਲਦੇ ਹਾਂ ਫਿਰ, ਰੱਬ ਰੱਖ।